ਯੂਕਰੇਨ ਤੇ ਰਸ਼ੀਆ ਦੇ ਵਿੱਚ ਰਸ਼ੀਆ ਨੇ ਯੂਕਰੇਨ ਦੇ ਕਈ ਸ਼ਹਿਰ ਜਿਹੜੇ ਉਹਨਾਂ ਦਾ ਮੇਨ ਸ਼ਹਿਰ ਕੀਵ ਵੀ ਆ, ਉੱਥੇ ਵੀ ਡਰੋਨਸ ਦੇ ਨਾਲ ਬਹੁਤ ਤੇਜ਼ੀ ਦੇ ਨਾਲ ਹਮਲਾ ਸ਼ੁਰੂ ਕਰ ਦਿੱਤਾ। ਪੂਰੀ ਤਬਾਹੀ ਮਚਾਈ ਹੋਈ ਆ। ਜੇ ਤੁਸੀਂ ਉਹਨਾਂ ਦੇ ਵੀਡੀਓਜ਼ ਦੇਖੋ, ਕਾਮਿਕਾਜ਼ੇ ਡਰੋਨ, ਇਹ ਜੋ ਡਰੋਨ ਦਾ ਨਾਮ ਆ, ਇਹ ਲੇਟੈਸਟ ਥ੍ਰੈਟ ਹੈਗੀ ਯੂਕਰੇਨ ਦੇ ਲਈ। ਰਸ਼ੀਆ ਨੇ ਸੀਰੀਜ਼ ਆਫ ਕੈਮੀਕੇਜ਼ੇ ਜੋ ਡਰੋਨ ਅਟੈਕ ਆ, ਉਹ ਯੂਕਰੇਨ ਦੇ ਵੱਖ-ਵੱਖ ਸ਼ਹਿਰ ਜਿਸ ਤਰ੍ਹਾਂ ਕੀਵ ਆ, ਵਿਨੀਤਸੀਆ, ਓਡੈਸਾ ਆ, ਜ਼ਾਪਰਜ਼ੀਆ ਆ ਤੇ ਹੋਰ ਸ਼ਹਿਰਾਂ ਦੇ ਉੱਤੇ ਸ਼ੁਰੂ ਕਰ ਦਿੱਤੇ ਆ, ਕਿਉਂਕਿ ਉਹਨਾਂ ਦਾ ਜਾਨੀ ਨੁਕਸਾਨ ਬਹੁਤ ਹੋਇਆ ਸੀ। ਸੋ ਹੁਣ ਡਰੋਨ ਯੂਜ਼ ਕਰਨੇ ਰਸ਼ੀਆ ਵਾਲਿਆਂ ਨੇ ਸ਼ੁਰੂ ਕਰ ਦਿੱਤੇ ਹੈਗੇ ਆ। ਤੇ ਜੋ ਜੀ ਕਾਮਿਕਾਜ਼ੇ ਡਰੋਨ ਆ, ਇਹ ਇੱਕ ਤਰ੍ਹਾਂ ਨਾਲ ਸੁਸਾਈਡ ਡਰੋਨ ਕਰਕੇ ਜਾਣਿਆ ਜਾਂਦਾ ਆ। ਏਰੀਅਲ ਵੈਪਨ ਹੈਗਾ ਆ। ਜਿਹੜਾ ਅਮਿਨੀਸ਼ਨ ਆ, ਉਹਨੂੰ ਇਹ ਇੱਕ ਤਰ੍ਹਾਂ ਦੇ ਨਾਲ ਬੰਬਾਰਡ ਕਰਕੇ ਪੂਰੀ ਤਰ੍ਹਾਂ ਸਿੱਟ ਦਿੰਦਾ ਤੇ ਉੱਥੇ ਪੂਰੀ ਅੱਗ ਲੱਗ ਜਾਂਦੀ ਤੇ ਪੂਰੀ ਤਬਾਹੀ ਹੋ ਜਾਂਦੀ ਹੈਗੀ ਆ। ਜੀ ਬਿਲਕੁਲ। ਸੋ ਇੱਕ ਵਾਰੀ ਫਿਰ ਉਹਨਾਂ ਨੇ ਹਮਲੇ ਜਿਹੜੇ ਉਹ ਤੇਜ਼ ਕੀਤੇ ਨੇ। ਯੂਕਰੇਨ ਕਹਿੰਦਾ ਹੈ ਵੀ ਇਹਨਾਂ ਹਮਲਿਆਂ ਦਾ ਨਿਸ਼ਾਨਾ ਸਿਵਿਲੀਅਨ ਯੂਕਰੇਨ ਦੇ ਬਾਬਤ, ਜਿਹੜੇ ਇਹਨਾਂ ਹਮਲਿਆਂ ਬਾਬਤ ਰੂਸ ਕਹਿੰਦਾ ਹੈ ਵੀ ਇਹ ਸਾਡੇ ਜਿਹੜੇ ਇਨਫਰਾਸਟਰਕਚਰ ਦੇ ਉੱਤੇ ਹਮਲਾ ਕਰ ਰਹੇ ਆ ਤੇ ਉਹਦੇ ਕਰਕੇ ਜਿਹੜਾ ਅਸੀਂ ਇਹ ਜਵਾਬੀ ਕਾਰਵਾਈ ਤੇ ਜਾਂ ਫਿਰ ਇਹਨਾਂ ਦੇ ਹੀ ਸਿਰਫ ਇਨਫਰਾਸਟਰਕਚਰ ਨੂੰ ਢਾਉਣ ਦੇ ਲਈ ਹੀ ਜਿਹੜੇ ਹਮਲੇ ਜਿਹੜੇ ਉਹ ਕੀਤੇ ਜਾ ਰਹੇ ਆ। ਸੋ ਇਸ ਟਾਈਮ ਰੂਸ ਦੀ ਪਿਛਲੇ ਵੀਕ ਤੋਂ ਜਿਹੜੇ ਯੁੱਧ ਦੇ ਵਿੱਚ ਤੇਜ਼ੀ ਜਿਹੜੀ ਆ ਉਹ ਦੇਖੀ ਗਈ ਆ। ਉਧਰ ਗਵਾਂਢੀ ਮੁਲਕ ਉਹਨਾਂ ਦਾ ਬੈਲਾਰੂਸ, ਉਸਨੇ ਕਿਹਾ ਵੀ ਉਹ 9,000 ਰਸ਼ੀਅਨ ਟਰੂਪਸ ਆ ਉਹਨਾਂ ਨੂੰ ਜਿਹੜਾ ਉੱਥੇ ਰੱਖੇਗਾ। ਵੀ ਬੈਲਾਰੂਸ ਦੇ ਵਿੱਚ ਸਟੇਸ਼ਨ ਜਿਹੜੇ ਉਹ ਕੀਤੇ ਜਾ ਰਹੇ ਨੇ। ਬੈਲਾਰੂਸ ਦੇ ਜਿਹੜਾ ਉੱਥੇ ਦਾ ਮੇਨ ਲੀਡਰ ਆ ਲੁਕਾਸ਼ੈਂਕੋ, ਉਸਨੇ ਤਾਂ ਆਲਰੇਡੀ ਰੂਸ ਦੀ ਜਿਹੜੀ ਪੂਰੀ ਹਮਾਇਤ ਦਾ ਐਲਾਨ ਕੀਤਾ ਹੈਗਾ। ਤੇ ਹੁਣ 9,000 ਜਿਹੜੇ ਫੌਜੀ ਆ, ਰੂਸੀ ਫੌਜੀ, ਉਹ ਬੈਲਾਰੂਸ ਦੇ ਵਿੱਚ ਰਹਿ ਕੇ ਟਿਕਾਣਾ ਜਿਹੜਾ ਆ ਉਹ ਬਣਾ ਕੇ ਉਧਰੋਂ ਦੀ ਵੀ ਹਮਲਾ ਜਿਹੜਾ ਉਹ ਕਰ ਸਕਦੇ। ਕਹਿੰਦੇ ਵੀ ਕੁਛ ਦਿਨ ਜਿਹੜੇ ਆ ਉੱਥੇ ਜ਼ਰੂਰ ਲੱਗਣਗੇ ਉਹਨਾਂ ਸਾਰਿਆਂ ਨੂੰ ਇਕੱਤਰ ਹੋਣ ਦੇ ਵਿੱਚ। ਸੋ ਇਸ ਟਾਈਮ ਇੱਧਰ ਜਿਹੜੀ ਸਥਿਤੀ ਆ ਉਹ ਕਹਿ ਲਓ ਵੀ ਤੇਜ਼ ਜਿਹੜੀ ਉਹ ਲਗਾਤਾਰ ਹੁੰਦੀ ਜਾ ਰਹੀ ਹੈ ਇਸ ਯੁੱਧ ਨੂੰ ਲੈ ਕੇ। ਜੀ, ਸੋ ਜਿਹੜੇ ਡਰੋਨਸ ਹੈਗੇ ਆ, ਯੂਕਰੇਨੀਅਨ ਮਿਲਟਰੀ ਦੇ ਮੁਤਾਬਕ ਰਸ਼ੀਆ ਨੂੰ ਈਰਾਨ ਵਾਲਿਆਂ ਨੇ ਇਹ ਜੋ ਸਪਲਾਈ ਕੀਤੇ ਹੈਗੇ ਆ। ਅਗਸਤ ਦੇ ਵਿੱਚ US ਆਫੀਸ਼ੀਅਲਸ ਨੇ ਇਹ ਦੱਸਿਆ ਸੀ ਵੀ ਰਸ਼ੀਆ ਵਾਲਿਆਂ ਨੇ ਡਰੋਨ ਈਰਾਨ ਤੋਂ ਖਰੀਦੇ ਆ। 2400 ਦੇ ਕਰੀਬ ਸ਼ਾਹਿਦ 136 ਡਰੋਨਸ ਈਰਾਨ ਤੋਂ ਰਸ਼ੀਆ ਵੱਲੋਂ ਖਰੀਦੇ ਗਏ ਆ। ਜਦ ਕਿ ਈਰਾਨ ਦੀ ਫੋਰਨ ਮਿਨਿਸਟਰੀ ਦੀ ਸਪੋਕਸਪਰਸਨ ਜੋ ਹੈਗੇ ਆ, ਨਾਸਰ ਕਨਾਨੀ, ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਕੋਈ ਜਿਹੜਾ ਡਰੋਨ ਰਸ਼ੀਆ ਨੂੰ ਨਹੀਂ ਵੇਚਿਆ ਤੇ ਅਸੀਂ ਰਸ਼ੀਆ ਤੇ ਯੂਕਰੇਨ ਦੀ ਲੜਾਈ ਦੇ ਵਿੱਚ ਇਨਵੋਲਵ ਨਹੀਂ ਹੈਗੇ। ਪਰ ਹੁਣ 17 ਦੇ ਕਰੀਬ ਜੋ ਡਰੋਨ ਆ, ਉਹ ਯੂਕਰੇਨ ਵਾਲਿਆਂ ਨੇ ਸਿੱਟ ਲਿਆ ਰਸ਼ੀਆ ਦੇ, ਤੇ ਉਹ ਉਹਨਾਂ ਤੋਂ ਪਤਾ ਚੱਲ ਰਿਹਾ ਵੀ ਇਹ ਈਰਾਨ ਦੇ ਹੀ ਬਣੇ ਹੋਏ ਹੈਗੇ ਆ। US ਡਿਪਟੀ ਅੰਡਰ ਸੈਕਟਰੀ ਡਿਫੈਂਸ ਦੇ ਜੋ ਹੈਗੇ ਆ ਸ਼ਾਸ਼ਾ ਬੇਕਰ, ਉਹਨਾਂ ਨੇ ਵੀ ਰਿਪੋਰਟਰਸ ਨੂੰ ਲਾਸਟ ਮੰਥ ਦੱਸਿਆ ਸੀ ਤੇ ਵੀ ਜੋ ਨਵੀਂ ਟੈਕਨੋਲੋਜੀ ਰਸ਼ੀਆ ਨੂੰ ਮਿਲੀ ਹੈਗੀ ਆ ਈਰਾਨ ਤੋਂ, ਇਹ ਕਾਫੀ ਜਿਹੜੀ ਆ ਖਤਰਨਾਕ ਹੈਗੀ ਆ ਤੇ ਇਹ ਬਹੁਤ ਜ਼ਿਆਦਾ ਜਿਹੜੀ ਡੈਮੇਜ ਕਰ ਸਕਦੀ ਹੈਗੀ ਆ। ਸ਼ਾਹਿਦ ਡਰੇਨਸ ਕਹਿੰਦੇ ਵੀ ਮਿਸਾਈਲ ਨੂੰ ਵੀ ਇੱਕ ਨੂੰ ਚੱਕ ਕੇ ਲਿਜਾ ਸਕਦੀ ਆ, ਜੋ ਕਿ 110 ਪਾਉਂਡ ਦੀ ਆ। ਹੁਣ ਤੁਸੀਂ ਦੇਖ ਲਓ ਵੀ ਕਾਫੀ ਸਟਰੋਂਗ ਹੋਊਗਾ ਡਰੋਨ, ਜਿਹੜਾ 110 ਪਾਉਂਡ ਦਾ ਭਾਰ ਚੱਕ ਕੇ ਇੱਕ ਮਿਸਾਈਲ ਦਾ ਲਿਜਾ ਸਕਦਾ ਹੈਗਾ। ਰਿਟਾਇਰਡ ਆਸਟ੍ਰੇਲੀਅਨ ਆਰਮੀ ਮੇਜਰ ਜਨਰਲ ਮਿਕ ਰਾਇਨ ਨੇ ਵੀ ਇਹ ਦੱਸਿਆ ਵੀ ਇਹ ਯੂਜ਼ਲੀ ਤਾਂ ਮਿਲਟਰੀ ਟਾਰਗੇਟ ਦੇ ਲਈ ਯੂਜ਼ ਕੀਤੇ ਜਾਂਦੇ ਆ, ਪਰ ਜਿਸ ਤਰ੍ਹਾਂ ਰਿਪੋਰਟਸ ਆ ਰਹੀਆਂ ਆ ਵੀ ਇਹ ਆਮ ਲੋਕਾਂ ਦੇ ਅਗੇਂਸਟ ਵੀ ਯੂਜ਼ ਕੀਤੇ ਜਾ ਰਹੇ ਹੈਗੇ। ਜੀ, ਯੂਕਰੇਨ ਕੋ ਆਪਣੇ ਵੀ ਕਾਮਿਕਾਜ਼ੀ ਜਿਹੜੇ ਡਰੋਨਸ ਹਨ, ਜਿਹੜੇ ਉਹਨਾਂ ਨੇ ਖੁਦ ਜਿਹੜੇ ਹਰਜੋਤ ਸਿੰਘ ਜੀ ਕਰਾਊਡ ਫੰਡਿੰਗ ਦੇ ਨਾਲ ਤਿਆਰ ਕੀਤੇ ਸੀਗੇ। ਸੋ 에ਅਰ ਡਿਫੈਂਸ ਨੂੰ ਲੈ ਕੇ ਇਸ ਟਾਈਮ ਸਿੱਧੀਆਂ ਮਿਜ਼ਾਈਲਾਂ ਦੀ ਥਾਂ ਦੇ ਉੱਤੇ, ਜਿੱਦਾਂ ਤੁਸੀਂ ਦੱਸਿਆ ਵੀ ਡਰੋਨਸ ਦਾ ਸਹਾਰਾ ਉਹ ਰੂਸ ਵਾਲੇ ਜਿਹੜੇ ਉਹ ਲੈ ਰਹੇ ਨੇ। ਸੋ ਹਿੱਟ ਐਂਡ ਮਿਸ ਮਿਜ਼ਾਈਲ ਬੁਲੇਟਸ ਜਿਹੜਾ ਇਸ ਟਾਈਮ ਰੂਸ ਦਾ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਯੂਕਰੇਨ ਵਾਲੇ ਇਸ ਟਾਈਮ ਕਹਿ ਲਓ ਵੀ ਉਹਨਾਂ ਨੂੰ ਟਰਾਈ ਤਾਂ ਕਰ ਰਹੇ ਆ ਉਸਨੂੰ ਜਿਹੜਾ ਰੋਕਣ ਦੀ, ਵਿਚਾਲੇ ਵੀ ਜਿਹੜੇ ਕਈਆਂ ਨੂੰ ਉਹ ਸੁੱਟ ਲੈਂਦੇ ਆ, ਪਰ ਫਿਰ ਵੀ ਉਸ ਦੇ ਬਾਵਜੂਦ ਇਹ ਹਮਲੇ ਲਗਾਤਾਰ ਤੇਜ਼ ਨੇ। ਯੂਕਰੇਨ ਮਿਲਟਰੀ ਦੇ ਕੋਲ RAM 2 ਕਾਮਿਕਾਜ਼ੀ ਡਰੋਨ ਜਿਹੜੇ ਉਹ ਹਨ,
ਜਿਹੜੇ 3 ਕਿਲੋ ਦਾ ਭਾਰ ਵਾਰਹੈਡ ਸਿਰਫ ਲੈ ਕੇ ਜਾ ਸਕਦੇ, ਇੱਕ ਇਹ ਤੇ ਇੱਕ 110 ਪਾਉਂਡ ਵਾਲਾ ਦੂਜੇ ਪਾਸੇ। ਸੋ ਫਰਕ ਬਹੁਤ ਜਿਹੜਾ ਇਹਨਾਂ ਦੀ ਸ਼ਮਤਾ ਦੇ ਵਿੱਚ ਕਹਿ ਲਓ ਵੀ ਇਹਨਾਂ ਡਰੋਨਸ ਦੀ ਜਿਹੜਾ ਉਹ ਹੈ। ਸੋ ਰੂਸ ਇਸ ਟਾਈਮ ਚੌਂਸਫੇਰਿਓਂ ਜਿਹੜੀ ਆ ਉਹ ਮਦਦ ਲੈ ਕੇ ਯੂਕਰੇਨ ਦੇ ਉੱਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਿਹਾ ਆ। ਇਹਨਾਂ ਨੇ ਉਦੋਂ ਹੀ ਜਿਹੜਾ ਹਰਜੋਤ ਸਿੰਘ ਜੀ ਹਮਲੇ ਤੇਜ਼ ਕੀਤੇ ਸੀ ਜਦੋਂ ਕ੍ਰਿਮੀਆ ਨੂੰ ਜਾਂਦਾ ਇੱਕ ਜਿਹੜਾ ਪੁੱਲ ਆ ਉਸ ਦੇ ਉੱਤੇ ਹਮਲਾ ਹੋਇਆ ਸੀ, ਜਿਸ ਦੇ ਵਿੱਚ ਯੂਕਰੇਨ ਨੇ ਕਿਹਾ ਵੀ ਸਾਡਾ ਹੱਥ ਤਾਂ ਨਹੀਂ, ਪਰ ਰੂਸ ਵਾਲਿਆਂ ਨੇ ਕੁਛ ਕੁ ਰੂਸੀ ਤੇ ਕੁਛ ਜਿਹੜੇ ਹੋਰ ਲੋਕਾਂ ਨੂੰ ਜਿਹੜਾ ਉਸ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ, ਉਹ ਦੋਸ਼ ਯੂਕਰੇਨ ਉੱਤੇ ਹੀ ਲਾਉਂਦੇ।